ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਾਨਸ਼ਵਰ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया नु प्रोग्राम सच्चो सच विच बहुत शुक्रिया जी। डॉक्टर साहब ਅੱਜ 9 ਮਾਰਚ 2021 25 ਫੱਗਣ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੇਵ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਕਿਸਾਨਾਂ ਦੇ ਮੁੱਦੇ ਤੇ ਹਮੇਸ਼ਾ ਇਹ ਗੱਲ ਹੁੰਦੀ ਹੈ। ਸੋ ਜਿਸ ਤਰ੍ਹਾਂ ਕਿ ਕਿਸਾਨ ਸੰਘਰਸ਼ ਨੇ ਭਾਰਤ ਸਰਕਾਰ ਨੂੰ ਇੰਟਰਨੈਸ਼ਨਲ ਲੈਵਲ ਤੇ ਦਬਾਅ ਵਿੱਚ ਲੈ ਆਂਦਾ ਹੈ। ਸੋ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਤੇ 1.5 ਘੰਟਾ ਹੋਈ ਚਰਚਾ ਨੇ ਭਾਰਤ ਨੂੰ ਇੰਨਾ ਧਮਕਾਇਆ ਕਿ ਭਾਰਤ ਦੀ ਫੋਰਨ ਮਿਨਿਸਟਰੀ ਨੇ ਦਿੱਲੀ ਵਿਚਲੇ ਬ੍ਰਿਟਿਸ਼ ਹਾਈ ਕਮਿਸ਼ਨਰ ਨੂੰ ਤਲਬ ਕੀਤਾ। ਭਾਰਤ ਦਾ ਕਹਿਣਾ ਹੈ ਕਿ ਕਿਸਾਨ ਮੁੱਦਾ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵਿਦੇਸ਼ੀ ਸਰਕਾਰ ਨੂੰ ਇਸ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਹੁਣ ਤੱਕ ਭਾਰਤ ਨੇ ਔਰ ਖਾਸ ਤੌਰ ਤੇ ਮੋਦੀ ਹਕੂਮਤ ਨੇ ਜੋ ਧੱਕੇਸ਼ਾਹੀ, ਜੋ ਗੁੰਡਾਗਰਦੀ, ਜੋ ਪਰਸੀਕਿਊਸ਼ਨ ਮਾਈਨੋਰਿਟੀਜ਼ ਦੀ ਕੀਤੀ ਪਿਛਲੇ ਲਗਭਗ 7 ਸਾਲ ਤੋਂ ਉਸ ਦਾ ਇੰਟਰਨੈਸ਼ਨਲ ਪ੍ਰਭਾਵ ਜਾਂ ਉਸ ਦੇ ਉੱਤੇ ਇੰਟਰਨੈਸ਼ਨਲ ਰਿਐਕਸ਼ਨ ਬਹੁਤਾ ਦੇਖਣ ਨੂੰ ਨਹੀਂ ਸੀ ਮਿਲਦਾ। ਇੱਕ ਤਾਂ ਅਮਰੀਕਾ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦਾ ਹੋਣਾ, ਦੂਸਰਾ ਯੂਰਪ ਦੇ ਵਿੱਚ ਆਪਣੇ ਚੈਲੰਜ ਔਰ ਪਿਛਲੇ 1 ਸਾਲ ਦੇ ਵਿੱਚ ਖਾਸ ਤੌਰ ਤੇ ਕੋਵਿਡ ਦੀ ਵਜ੍ਹਾ ਕਰਕੇ ਯੂਰਪ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ। UK ਜਿੱਥੇ ਸਭ ਤੋਂ ਜ਼ਿਆਦਾ ਯੂਰਪ ਦੇ ਵਿੱਚ ਕੇਸ ਹੋਏ ਔਰ ਉਸ ਸਾਰੇ ਦਾ ਨਤੀਜਾ ਸੀ ਕਿ ਜੋ ਨੀਤੀ ਇਹਨੇ ਮੋਦੀ ਨੇ ਲਈ ਹੋਈ ਸੀ ਜਿਹੜੀ ਕੋਵਿਡ ਦੇ ਬਿਗਨਿੰਗ 'ਚ ਉਹਨੇ ਕਿਹਾ ਕਿ ਆਪਦਾ ਮੈਂ ਅਵਸਰ ਢੂੰਢੋ ਕਿ ਕ੍ਰਾਈਸਿਸ ਦੇ ਵਿੱਚ ਜਿਹੜਾ ਓਪਰਚੁਨਿਟੀ ਲੱਭੋ। ਸੋ ਉਸ ਓਪਰਚੁਨਿਟੀ ਦਾ ਫਾਇਦਾ ਚੁੱਕਦਿਆਂ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਇਹ 3 ਜਿਹੜੇ ਨੇ ਪਹਿਲਾਂ ਆਰਡੀਨੈਂਸ ਲਿਆਂਦੇ ਖੇਤੀਬਾੜੀ ਸੈਕਟਰ 'ਚ ਔਰ ਜਿਵੇਂ ਹਰੀਡਲੀ ਜਿਹੜਾ ਹੈ ਉਹਨਾਂ ਨੂੰ ਪਾਰਲੀਮੈਂਟ 'ਚੋਂ ਕਲੀਅਰ ਕਰਵਾਇਆ ਬਿਨਾਂ ਕਿਸੇ ਸਿਲੈਕਟ ਕਮੇਟੀ ਕੋਲ ਭੇਜੇ ਔਰ ਵਿਦਿਨ 48 ਆਵਰਸ ਪ੍ਰੈਜ਼ੀਡੈਂਟ ਨੇ ਸਾਈਨ ਕਰਕੇ ਐਕਟ ਬਣਾ ਦਿੱਤੇ। ਉਹ ਇਹ ਸਮਝਦੇ ਸੀ ਕਿ ਭਾਈ ਜਿਵੇਂ ਉਹਨਾਂ ਨੇ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਕਸ਼ਮੀਰੀਆਂ ਦੇ ਨਾਲ ਕੀਤੀ ਔਰ ਜੰਮੂ ਕਸ਼ਮੀਰ ਸਟੇਟ ਦਾ ਵਜੂਦ ਹੀ ਮਿਟਾ ਦਿੱਤਾ, ਜਿਵੇਂ ਉਹਨਾਂ ਨੇ CAA ਔਰ ਨੈਸ਼ਨਲ ਪਾਪੂਲੇਸ਼ਨ ਰਜਿਸਟਰ ਦੇ ਥੱਲੇ ਇੱਕ ਵੱਡਾ ਖਤਰਾ ਦਹਿਸ਼ਤਗਰਦੀ ਦਾ ਰੌਲਾ ਪਾ ਕੇ ਕਿ ਜੀ ਅਸੀਂ ਜਿਹੜਾ ਹੈ ਉਹ ਇਸ ਨੂੰ ਡੱਕਾਂਗੇ ਔਰ ਇਹਦੇ ਨਾਲ ਜਿਵੇਂ ਅਮਿਤ ਸ਼ਾਹ ਨੇ ਅਸਾਮ ਔਰ ਨਾਰਥ ਈਸਟ ਦੇ ਆਪਣੇ ਚੋਣ ਦੌਰਿਆਂ ਦੇ ਵੇਲੇ ਜਿਹੜੇ ਬਾਹਰੋਂ ਆਉਣ ਵਾਲੇ ਜਿਨ੍ਹਾਂ ਨੂੰ ਘੁਸਪੈਠੀਆ ਹੀ ਨਹੀਂ ਉਹਨੇ ਕਿਹਾ ਵੀ ਇਹ ਟਰਮਾਈਟਸ ਨੇ, ਇਹ ਸਿਉਂਕ ਹੈ ਔਰ ਇਹ ਇਵੇਂ ਹੀ ਹੈ ਜਿਵੇਂ ਕਿ ਕਿਸੇ ਵੀ ਕੌਮ ਦੀ ਨਸਲਕੁਸ਼ੀ ਕਰਨ ਤੋਂ ਪਹਿਲਾਂ ਉਸ ਨੂੰ ਲੇਬਲ ਕੀਤਾ ਜਾਂਦਾ। ਪਰ ਇਹਨਾਂ ਦਾ ਜਿਹੜਾ ਇਹ ਇੰਟਰਨੈਸ਼ਨਲੀ ਮਾੜਾ ਮੋਟਾ ਕ੍ਰਿਟਿਸਿਜ਼ਮ ਹੁੰਦਾ ਸੀ। ਇਹਨਾਂ ਨੇ ਕਿਹਾ ਜੀ ਠੀਕ ਹੈ ਇਹ ਐਮਨੈਸਟੀ ਇੰਟਰਨੈਸ਼ਨਲ ਰਿਪੋਰਟਾਂ ਕੱਢਦੀ ਹੈ, ਉਹਨਾਂ ਨੇ ਉਹਨਾਂ ਦੇ ਉੱਤੇ ਹੀ ਮਨੀ ਲਾਂਡਰਿੰਗ ਦੇ ਔਰ ਦੂਜੇ ਕੇਸ ਪਾ ਕੇ ਉਹਨਾਂ ਦੇ ਬੈਂਕ ਅਕਾਊਂਟ ਵੀ ਫਰੀਜ਼ ਕਰ ਦਿੱਤੇ ਔਰ ਮਜਬੂਰ ਕਰ ਦਿੱਤਾ ਉਹਨਾਂ ਨੂੰ ਕਿ ਉਹਨਾਂ ਦੇ ਜਿਹੜੇ ਇੰਡੀਆ ਆਫਿਸਿਸ ਨੇ ਉਹ ਦਿੱਲੀ 'ਚ ਹੋਏ, ਬੰਗਲੌਰ 'ਚ ਹੋਏ, ਉਹਨਾਂ 'ਤੇ ਛਾਪੇ ਵੀ ਮਾਰੇ, ਹਰਾਸ ਵੀ ਕੀਤਾ, ਉਹ ਵੀ ਬੰਦ ਕਰ ਦਿੱਤਾ। ਸੋ ਹੁਣ ਐਮਨੈਸਟੀ ਇੰਟਰਨੈਸ਼ਨਲ ਦੁਨੀਆ ਦੇ ਲਗਭਗ ਸਾਰੇ ਦੇਸ਼ਾਂ 'ਚ ਉਹਨਾਂ ਦੀ ਪਹੁੰਚ ਹੈ ਜਾਂ ਉਹਨਾਂ ਦੀ ਮੌਜੂਦਗੀ ਹੈ
ਔਰ ਐਮਨੈਸਟੀ ਇੰਟਰਨੈਸ਼ਨਲ ਦੀਆਂ ਰਿਪੋਰਟਸ ਦੇ ਉੱਤੇ ਦੁਨੀਆ ਦੇ ਵਿੱਚ ਇਕਨੋਮਿਕਲ ਪਾਲਿਸੀਜ਼ ਤੈਅ ਕੀਤੀਆਂ ਜਾਂਦੀਆਂ ਸੀ ਇੱਕ ਜ਼ਮਾਨੇ 'ਚ, ਜਿਸ ਦੇਸ਼ ਦੇ ਖਿਲਾਫ ਪਾਬੰਦੀਆਂ ਲਾਣੀਆਂ ਨੇ, ਸੈਂਕਸ਼ਨਸ ਲਾਣੀਆਂ, ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਕ੍ਰਾਈਟੇਰੀਆ ਹੁੰਦਾ ਸੀ। ਅਮਰੀਕਾ ਨੇ ਬਾਅਦ 'ਚ 1996-97 ਦੇ ਦੌਰ 'ਚ ਆਪਣਾ ਕਮਿਸ਼ਨ ਬਣਾ ਰਿਹਾ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਜਾਂ ਸਟੇਟ ਡਿਪਾਰਟਮੈਂਟ ਦਾ ਰਿਲੀਜੀਅਸ ਡਿਪਾਰਟਮੈਂਟ ਆਪਣੀਆਂ ਰਿਪੋਰਟਸ ਦਿੰਦਾ। ਲੇਕਿਨ ਇਹ ਸਭ ਵੀ ਐਮਨੈਸਟੀ ਇੰਟਰਨੈਸ਼ਨਲ ਹੀ ਨਹੀਂ ਇਕੱਲੀ, ਅਸੀਂ ਦੇਖਦੇ ਹਾਂ ਕਿ ਹੰਡਰਡਸ ਆਫ NGOs ਜਿਨ੍ਹਾਂ ਨੂੰ ਕਿਹਾ ਗਿਆ ਕਿ ਜੀ ਤੁਸੀਂ ਦੁਬਾਰਾ ਰਜਿਸਟਰ ਕਰਾਓ, ਔਰ ਉਹਨਾਂ 'ਚੋਂ ਬਹੁਤ ਸਾਰਿਆਂ ਨੂੰ ਜਿਹੜਾ ਹੈ ਉਹ ਆਲਮੋਸਟ ਜਿਹੜਾ ਹੈ ਉੱਥੋਂ ਕੱਢ ਦਿੱਤਾ ਗਿਆ, ਔਰ ਉਹਨਾਂ 'ਚ ਉਹ ਆਰਗੇਨਾਈਜੇਸ਼ਨਸ ਵੀ ਸੀ ਜਿਹੜੀਆਂ ਫੀਡ ਦਾ ਹੰਗਰੀ ਔਰ ਦੂਸਰੇ ਗਰੀਬਾਂ ਦੇ ਪ੍ਰੋਗਰਾਮ ਟਰਾਈਬਲਸ ਦੇ ਵਿੱਚ ਦੂਸਰਿਆਂ 'ਚ ਰਨ ਕਰਦੀਆਂ ਸੀ, ਬਟ ਦੇ ਵਰ ਗੈਟਿੰਗ ਅਵੇ ਵਿਦ ਇਟ, ਜੇ ਇੱਕ ਲਾਈਨ 'ਚ ਕਹਿਣਾ ਹੋਏ, ਕਿਉਂਕਿ ਕਿਤੇ ਨਾ ਕਿਤੇ ਇਹਨਾਂ ਤਾਕਤਾਂ ਦੀਆਂ ਆਪਣੀਆਂ ਕਮਜ਼ੋਰੀਆਂ ਵੀ, ਵਪਾਰਕ ਹਿੱਤ ਵੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਿੱਥੇ ਮੋਦੀ ਇਸ ਕਿਸਮ ਦੀਆਂ ਬਿਲਕੁਲ ਇਨਟੋਲਰੇਬਲ ਜਿਹੜੀਆਂ ਪਾਲਿਸੀਜ਼ ਉਹ ਇੰਪਲੀਮੈਂਟ ਕਰ ਰਿਹਾ ਸੀ, ਪਰ ਨਾਲ ਦੀ ਨਾਲ ਦੂਸਰੇ ਪਾਸੇ ਜਿਹੜੀ ਪ੍ਰਾਈਵੇਟਾਈਜੇਸ਼ਨ ਹੈ ਉਸ ਨੂੰ ਖੋਲ੍ਹ ਰਿਹਾ ਸੀ। ਔਰ ਜਦੋਂ ਹੁਣ ਬੜੀ ਢੀਠਤਾਈ ਨਾਲ ਮੋਦੀ ਕਹਿੰਦਾ ਹੈ ਕਿ ਬਿਜ਼ਨਸ ਗਵਰਨਮੈਂਟਸ ਹੈਵ ਨੋ ਬਿਜ਼ਨਸ ਇਨ ਟੂ ਬੀ ਬਿਜ਼ਨਸ, ਸੋ ਜ਼ਾਹਰ ਹੈ ਕਿ ਮੈਸੇਜ ਇਹੀ ਸੀ। ਔਰ ਮੋਦੀ ਪੀਰੀਅਡ ਦੇ ਵਿੱਚ ਕਾਰਪੋਰੇਟ ਅਮਰੀਕਾ ਹੋਏ, ਵੱਡੀਆਂ ਕਾਰਪੋਰੇਸ਼ਨਸ ਹੋਏ, ਉਹਨਾਂ ਦੇ ਲਈ ਜਿਵੇਂ ਉਹਨਾਂ ਨੇ ਕਾਹਲੀ 'ਚ ਗੁਜਰਾਤ, ਉੱਤਰਾਖੰਡ, ਛੱਤੀਸਗੜ੍ਹ, ਇਹ ਸਾਰੀ ਬੈਲਟ ਜਿਹੜੀ ਹੈ, ਉੜੀਸਾ, ਜਿੱਥੇ ਮਾਈਨਸ ਨੇ ਉੱਥੇ ਜ਼ਬਰਦਸਤੀ ਇਸ ਕਿਸਮ ਦੇ ਕਾਨੂੰਨ ਬਣਾ ਕੇ ਲੈਂਡਲੈਸ ਲੋਕਾਂ ਨੂੰ ਕਰ ਦਿੱਤਾ, ਔਰ ਇਹ ਕਾਰਪੋਰੇਟਸ ਦੇ ਲਈ ਉੱਥੋਂ ਮਾਈਨਿੰਗ ਕਰਨ ਦਾ ਔਰ ਪੈਸੇ ਬਣਾਉਣ ਦਾ ਰਾਹ ਖੋਲ੍ਹ ਦਿੱਤਾ। ਵਿਦਨ ਕੰਟਰੀ ਉਸ ਨੇ ਆਪਣੇ ਅੰਬਾਨੀ, ਅਡਾਨੀ, ਪਤੰਜਲੀ ਉਹਨਾਂ ਨੂੰ ਰਜਾਉਣ ਦੇ ਲਈ ਹਰ ਸੈਕਟਰ ਨੂੰ ਪ੍ਰਾਈਵੇਟ ਦੇ ਵਿੱਚ ਵਾੜ ਦਿੱਤਾ। ਹੁਣ ਤਾਂ ਟ੍ਰੇਨਸ ਵਿੱਚ ਉਧਰ ਚਲੀਆਂ ਗਈਆਂ, ਰਾਫੇਲ ਦੇ ਵਿੱਚ ਜਿਵੇਂ 30,000 ਕਰੋੜ ਦਾ ਫਾਇਦਾ ਆਪਣੇ ਯਾਰ ਅੰਬਾਨੀ ਨੂੰ ਪਹੁੰਚਾਇਆ, ਇਹ ਇੱਕ ਪਾਰਟ ਹੈ। ਲੇਕਿਨ ਕਿਉਂਕਿ ਇੱਕ ਇਸ ਗੱਲ ਦਾ ਧਿਆਨ ਰਹੇ ਕਿ ਵੈਸਟਰਨ ਪਾਵਰਸ, ਔਰ ਈਵਨ ਜਦੋਂ ਅਸੀਂ ਵੈਸਟਰਨ ਕਹਿੰਦੇ ਹਾਂ ਉਹਦੇ 'ਚ ਯੂਰਪ ਵੀ ਆ ਜਾਂਦਾ, ਅਮਰੀਕਾ ਸਾਨੂੰ ਖਾਸ ਤੌਰ 'ਤੇ ਕਹਿਣਾ ਪੈਂਦਾ, ਅਮਰੀਕਾ ਕੈਨੇਡਾ ਵੀ ਉਹਦਾ ਹਿੱਸਾ ਹੁੰਦਾ। ਇਹ ਸਾਰੇ ਵਪਾਰੀ ਨੇ, ਇਹ ਸਾਰੇ ਬਾਣੀਏ ਨੇ, ਔਰ ਇਹਨਾਂ ਦੇ ਲਈ ਜਿਹੜਾ ਪ੍ਰਾਈਮ ਹੈ ਇਹ ਮਨੀ ਹੈ। ਔਰ ਬੇਸ਼ੱਕ ਹਿਊਮਨ ਰਾਈਟਸ ਦੂਸਰੇ ਇੱਕ ਸਟਿਕ ਜ਼ਰੂਰ ਹੈ, ਇੱਕ ਸੋਟੀ ਰੱਖੀ ਹੋਈ ਹੈ, ਜਿਹਨੂੰ ਕੁੱਟਣਾ ਉਹਨੂੰ ਹਿਊਮਨ ਰਾਈਟਸ ਨਾਲ ਕੁੱਟੋ, ਅਤੇ ਜਿੱਥੇ ਇਹਨਾਂ ਨੂੰ ਲੱਗਦਾ ਹੈ ਵੀ ਇਹਨਾਂ ਦੇ ਵਪਾਰਕ ਹਿੱਤ ਨੇ ਉੱਥੇ ਇਹ ਸੋਟੀ ਜਿਹੜੀ ਹੈ ਇਸ ਦੇ ਉੱਤੇ ਕਵਰ ਚਾੜ ਦਿੰਦੇ ਨੇ। ਲੇਕਿਨ ਮੈਂ ਸਮਝਦਾ ਵੀ ਜਦੋਂ ਅਸੀਂ ਸਿੱਖ ਡਾਇਸਪੋਰਾ ਦੀਆਂ ਕਾਮਯਾਬੀਆਂ ਮੱਲਾਂ ਮਾਰਨ ਦੀ ਗੱਲ ਕਰਦੇ ਹਾਂ, ਔਰ ਇਹ ਅੱਜ ਵਿਜ਼ੀਬਲ ਹੈ। ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕਿਵੇਂ ਹਾਲਬਰੋਕ ਸ਼ਹਿਰ ਨੇ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੰਦੇ ਆ, 14 ਮਾਰਚ ਪਹਿਲੀ ਚੇਤ ਦਾ ਦਿਨ ਜਿਹੜਾ ਉਹ ਸਿੱਖ ਨਿਊ ਈਅਰ ਦੇ ਤੌਰ 'ਤੇ ਉਸ ਨੂੰ ਰੈਕਗਨਾਈਜ਼ ਕੀਤਾ। ਸਟੇਟ ਆਫ ਮੈਸਾਚੂਸਟਸ ਵੀ ਕਰਨ ਜਾ ਰਹੀ ਹੈ, ਔਰ ਸਟੇਟ ਆਫ ਨਿਊਯਾਰਕ ਉਹਨਾਂ ਵੱਲੋਂ ਤਾਂ ਅਸੈਂਬਲੀ ਦੇ ਵਿੱਚ ਰੈਜ਼ੋਲੂਸ਼ਨ ਆ ਰਿਹਾ, ਔਰ ਉਸ ਦੀ ਪ੍ਰੋਕਲੇਮੇਸ਼ਨ ਜਿਹੜੀ ਹੈ ਆਉਣ ਵਾਲੇ ਦਿਨਾਂ 'ਚ ਅਸੀਂ ਕਮਿੰਗ ਵੀਕ 'ਚ ਅਸੀਂ ਦੇਖ ਰਹੇ ਹਾਂ ਕਿ ਨਿਊਯਾਰਕ ਅਸੈਂਬਲੀ ਵੱਲੋਂ ਆ ਰਿਹਾ। ਇਸੇ ਤਰ੍ਹਾਂ ਈਵਨ ਨਿਊ ਜਰਸੀ ਦੇ ਗਵਰਨਰ ਨੇ 5 ਸਿੱਖ ਨੁਮਾਇੰਦੇ ਜਿਹੜੇ ਨੋਮੀਨੇਟ ਕੀਤੇ ਨੇ, ਜਿਹੜੇ ਇਨ ਫਿਊਚਰ ਜਿਹੜੀ ਵੀ ਕੋਈ ਸਿੱਖਾਂ ਨਾਲ ਸੰਬੰਧਿਤ ਗੱਲ ਹੋਏਗੀ, ਇਸ਼ੂ ਹੋਏਗਾ, ਉਸ ਦੇ ਉੱਤੇ ਉਹਨਾਂ ਦੀ ਰਾਏ ਮੇਨ ਰਾਏ ਹੋਏਗੀ। ਕਿਉਂਕਿ ਅਸੀਂ ਇਸ ਈਸਟ ਕੋਸਟ 'ਤੇ ਬੈਠੇ ਹਾਂ, ਸੋ ਇਹ ਵੀ ਜ਼ਰੂਰੀ ਹੈ ਕਿ ਅਸੀਂ ਇੱਥੋਂ ਦੀ ਪ੍ਰਾਪਤੀਆਂ ਦੀ ਗੱਲ ਕਰੀਏ। ਪਰ ਜੇ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਦੇਖੀਏ, ਕੈਨੇਡਾ, UK, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਸਾਰਿਆਂ ਮੁਲਕਾਂ ਦੇ ਵਿੱਚ ਇਸ ਕਿਸਾਨ ਅੰਦੋਲਨ ਜਿਹੜਾ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਆ 100 ਦਿਨ ਤੋਂ ਜ਼ਿਆਦਾ ਹੋ ਗਏ ਨੇ, ਔਰ ਇਸ ਦੀਆਂ ਗੂੰਜਾਂ ਧੁੰਮਾਂ ਹੀ ਨਹੀਂ ਪਈਆਂ, ਇਕੱਲੇ ਪ੍ਰੋਟੈਸਟ ਜਾਂ ਰੈਲੀਜ਼ ਹੀ ਨਹੀਂ ਹੋ ਰਹੀਆਂ। ਜਿਹੜੇ ਇੱਥੇ ਜਿਨ੍ਹਾਂ ਨੂੰ ਅਸੀਂ ਡਿਸੀਜਨ ਮੇਕਰਸ ਕਹਿੰਦੇ ਹਾਂ, ਜਿਨ੍ਹਾਂ ਨੂੰ ਅਸੀਂ ਲਾਅ ਮੇਕਰਸ ਕਹਿੰਦੇ ਔਰ ਓਪੀਨੀਅਨ ਮੇਕਰਸ ਕਹਿੰਦੇ, ਇਹ ਤਿੰਨੋਂ ਹੀ ਅੱਡ-ਅੱਡ ਕੈਟਾਗਰੀਜ਼ ਨੇ। ਇਹਨਾਂ ਤਿੰਨਾਂ ਦੇ ਉੱਤੇ ਹੀ ਸਿੱਖ ਡਾਇਸਪੋਰਾ ਪ੍ਰਵੇਲ ਕੀਤਾ, ਔਰ ਇਕੱਲੀ ਇਹੀ ਗੱਲ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਜਿਹੜੇ ਪ੍ਰਾਈਵੇਟ ਜਿਨ੍ਹਾਂ ਨੂੰ ਅਸੀਂ ਸੈਲੀਬ੍ਰਿਟੀਜ਼ ਕਹਿੰਦੇ ਹਾਂ, ਜਿਵੇਂ ਉਹਨਾਂ ਨੇ ਆਪਣਾ ਵੇਟ ਕਿਸਾਨ ਲਹਿਰ ਦੇ ਪਿੱਛੇ ਸੁੱਟਿਆ, ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਮੈਂ ਸਮਝਦਾ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਸਾਡੀਆਂ ਯੰਗਰ ਜਨਰੇਸ਼ਨਸ ਦੇ ਲਈ ਅੱਗੋਂ ਇਹ ਜਿਹੜੇ ਨੇ ਮਾਈਲਸਟੋਨ ਐਸਟੈਬਲਿਸ਼ ਹੋਏ ਨੇ ਕਿ ਭਾਈ ਅਸੀਂ ਇੱਥੇ ਤੱਕ ਆ ਸਕਦੇ ਹਾਂ। ਬ੍ਰਿਟਨ
ਹੁਣ ਜਿਹੜਾ ਬ੍ਰਿਟਿਸ਼ ਬਾਣੀਆਂ 47 ਚ ਆਉਣ ਲੱਗੇ, ਹਿੰਦੂਤਵੀ ਬਾਣੀਆਂ ਨੂੰ ਦੇ ਹਵਾਲੇ ਕਰ ਆਇਆ, ਡੀਲ ਕਰ ਆਇਆ, ਸਿੱਖਾਂ ਨੂੰ ਇਹਦਾ ਲਰਚ ਛੱਡ ਦਿੱਤਾ ਹੈ। ਕਸ਼ਮੀਰੀਆਂ ਦੇ ਨਾਲ ਜੰਮੂ ਕਸ਼ਮੀਰ ਜੋ ਅੱਜ ਸ਼ਿਕਾਰ ਹੈ 74 ਸਾਲ ਤੋਂ, ਇਹ ਕਲੋਨੀਅਲ ਮਿਸਚਿਫ ਮੇਕਿੰਗ, ਔਰ ਉਸ ਸਾਰੇ ਦੇ ਥੱਲੇ ਆਪਣਾ ਟੀਆ ਟੰਬਾ ਚੱਕਿਆ, ਸਮੁੰਦਰ ਟੱਪਿਆ, ਆ ਗਏ। ਔਰ ਇਹ ਸਾਰੇ ਪੀਰੀਅਡ 'ਚ ਹੁਣ ਤੱਕ ਹੁਣ ਅਮਰੀਕਾ ਤੋਂ ਨਾਲ ਜ਼ਿਆਦਾ ਸ਼ਾਇਦ ਟ੍ਰੇਡ ਹੋਏ। ਸਭ ਤੋਂ ਜ਼ਿਆਦਾ ਟ੍ਰੇਡ ਦੁਨੀਆ 'ਚ ਜੇ ਕਿਸੇ ਮੁਲਕ ਨਾਲ ਭਾਰਤ ਦੀ ਰਹੀ ਤਾਂ ਉਹ ਬ੍ਰਿਟਨ ਦੇ ਨਾਲ ਰਹੀ, ਕਿਉਂਕਿ ਦੋਨੋਂ ਬਾਣੀਆਂ ਇੱਕ ਦੂਜੇ ਨੂੰ ਸੂਟ ਕਰਦੇ ਸੀ। ਔਰ ਇਹੀ ਕਾਰਨ ਹੈ ਕਿ ਇਸ ਸਾਰੇ ਪੀਰੀਅਡ 'ਚ ਜਦੋਂ ਕਿ ਈਵਨ ਕੋਵਿਡ-19 ਦਾ ਸ਼ਿਕਾਰ ਯੂਰਪ, ਅਮਰੀਕਾ ਚੱਲ ਰਿਹਾ ਸੀ, 26 ਜਨਵਰੀ ਦੀ ਰਿਪਬਲਿਕ ਡੇ ਪੈਰੇਡ ਦੇ ਮੌਕੇ ਬੋਰਿਸ ਜੌਨਸਨ ਜਿਹੜਾ ਉਹਨੂੰ ਚੀਫ ਗੈਸਟ ਸੱਦਿਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਪਹਿਲੀ ਸਕਸੈਸ ਜੇ ਅਸੀਂ ਬ੍ਰਿਟਨ ਦੇ ਹਵਾਲੇ ਨਾਲ ਦੇਖੀਏ ਕਿ ਜਿੰਨਾ ਕੁ ਪ੍ਰੈਸ਼ਰ ਕਿਸਾਨ ਲੌਬੀ ਦੇ ਮੁੱਦੇ ਦੇ ਉੱਤੇ ਬਿਲਟ ਹੋਇਆ, ਬੋਰਿਸ ਜੌਨਸਨ ਫਾਈਨਲੀ ਦੌੜ ਗਿਆ ਕਿ ਵੀ ਮੈਂ ਨਹੀਂ ਜਾਣਾ ਹੈ, ਬਹਾਨਾ ਕਿ ਜੀ ਸੈਕੰਡ ਵੇਵ ਆ ਗਈ। ਦੂਜਾ ਈਵਨ ਸੂਰੀਨਾਮ ਵਰਗਾ ਮੁਲਕ ਜਿਹੜਾ ਨਾਂ ਦਾ ਮੁਲਕ ਹੈ ਉਹ ਵੀ ਦੌੜ ਗਿਆ, ਉਹਦੀ ਵੀ ਘਰ ਰਾਣੀ ਨੇ ਦੌੜਾਤਾ ਉਹਨੂੰ। ਸੋ ਇਨ ਦਾ ਐਂਡ ਜਿਹੜਾ ਇਹ ਤਾਕਤ ਸੀ ਕਿ ਭਾਈ ਤੁਹਾਨੂੰ ਤਾਂ ਹੁਣ ਤੁਹਾਡੇ ਰਿਪਬਲਿਕ ਡੇ ਤੇ ਜਿਸ ਤਿਰੰਗੇ ਨੂੰ ਆਪਣਾ ਪਿਓ ਕਹਿੰਦੇ ਹੋ ਉਹ ਲਹਿਰਾਉਣ ਵਾਲਾ ਕੋਈ ਨਹੀਂ ਮਿਲਿਆ। ਲੇਕਿਨ ਗੱਲ ਇੱਥੇ ਨਹੀਂ ਮੁੱਕੀ, ਲਗਾਤਾਰ। ਔਰ ਮੈਂ ਸਮਝਦਾ ਹਾਂ ਵੀ ਸਾਡੇ ਦੋਵੇਂ ਹੀ MP ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਅਮਰਜੀਤ ਸਿੰਘ ਢੇਸੀ ਔਰ ਬੀਬੀ ਪ੍ਰੀਤ ਕੌਰ ਗਿੱਲ ਇਹ ਵਧਾਈ ਦੇ ਹੱਕਦਾਰ ਨੇ ਕਿ ਜਿਵੇਂ ਉਹਨਾਂ ਨੇ ਇਸ ਦੇ ਉੱਤੇ ਕੰਸਿਸਟੈਂਟ ਲੌਬੀ ਕੀਤੀ। ਕਿਉਂਕਿ ਦੇਖੋ ਹਜ਼ਾਰਾਂ ਮਸਲੇ ਦੁਨੀਆ ਦੇ ਵਿੱਚ ਨੇ, ਜੇ ਦੁਨੀਆ 'ਚ ਹਜ਼ਾਰਾਂ ਐਥਨੀਸਿਟੀ ਨੇ, ਔਰ UK ਇੱਕ ਐਸਾ ਮੁਲਕ ਹੈ ਜਿੱਥੇ ਬ੍ਰਿਟਿਸ਼ ਕਲੋਨੀਅਲ ਰੂਲ ਰਿਹਾ, ਉੱਥੋਂ ਦੇ ਸਿਟੀਜ਼ਨ ਆ ਗਏ ਕਿਉਂਕਿ ਕਈਆਂ ਕੋਲ ਬ੍ਰਿਟਿਸ਼ ਪਾਸਪੋਰਟ ਸੀ ਔਰ ਐਕਸ ਕਾਲੋਨੀ ਸੀ ਇਹਨਾਂ ਦੀਆਂ। ਇਸ ਲਈ ਜਿੱਥੇ ਉਹ ਆਏ ਨਾਲ ਆਪਣੇ ਆਪਣੇ ਮੁਲਕਾਂ ਦਾ ਡਰਟ ਵੀ ਲੈ ਕੇ ਆਏ। ਡਰਟ ਦਾ ਮਤਲਬ ਹੈ ਵੀ ਜਿਹੜੇ ਉਹਨਾਂ ਦੇ ਮਸਲੇ ਨੇ, ਖਾਸ ਤੌਰ ਤੇ ਖਹਿਬੜਬਾਜ਼ੀ ਵਾਲੇ। ਹੁਣ ਉਸ ਸਾਰੇ ਦਾ ਵੀ ਕਿਉਂਕਿ ਵੋਟ ਬੈਂਕ ਵੀ ਨੇ ਉਹ ਤੁਸੀਂ ਅਫਰੀਕਾ ਹੋਏ, ਏਸ਼ੀਆ ਹੋਏ, ਹੋਰ ਖਿੱਤੇ ਹੋਣ, ਹੁਣ ਉਹਦੇ 'ਚ ਕਿਵੇਂ ਸਿੱਖਾਂ ਨੇ ਆਪਣੀ ਥਾਂ ਬਣਾਈ ਹੈ। ਇਕੱਲੇ ਹੀ ਨਹੀਂ ਵੀ MP ਬਣੇ ਨੇ, ਕਿੰਨਾ ਪ੍ਰੈਸ਼ਰ ਬਿਲਟ ਕੀਤਾ ਕਿ ਉਹ UK ਜਿਹਦੇ ਭਾਰਤ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੋਏ, ਕਿ ਉਹਨਾਂ ਦਾ ਜਿਹੜੀ ਕੁਰਬਤ ਹੈ ਇਸ ਹੱਦ ਤੱਕ ਫੋਰਨ ਉਹਨਾਂ ਦਾ ਪ੍ਰਾਈਮ ਮਿਨਿਸਟਰ ਚੀਫ ਗੈਸਟ ਹੋਣਾ ਸੀ, ਉੱਥੇ ਇਹ ਗੱਲ ਮਨਵਾ ਲਈ ਜਾਏ ਕਿ ਭਾਈ ਬ੍ਰਿਟਿਸ਼ ਪਾਰਲੀਮੈਂਟ ਜਿਹੜੀ ਹੈ ਉਹ 1.5 ਘੰਟਾ ਡਿਸਕਸ਼ਨ ਕਰੇਗੀ ਫਾਰਮ ਇਸ਼ੂ ਦੇ ਉੱਤੇ। ਹੁਣ ਇਹ ਬਹੁਤ ਵੱਡੀ ਗੱਲ ਸੀ, ਛੋਟੀ ਗੱਲ ਨਹੀਂ ਸੀ। ਹੁਣ ਜ਼ਾਹਰ ਹੈ ਕਿ ਵੀ ਜਿਨ੍ਹਾਂ ਨੇ ਇਹ ਫੋਰਸ ਕਰ ਦਿੱਤਾ ਹੈ ਕਿ ਵੀ ਇੱਥੋਂ ਤੱਕ ਗੱਲ ਪਹੁੰਚ ਗਈ, ਉਹਨਾਂ ਨੇ ਕੋਈ ਭਾਰਤ ਨੂੰ ਫੁੱਲ ਤਾਂ ਪਾਉਣੇ ਨਹੀਂ ਸੀ। ਔਰ ਜ਼ਾਹਰ ਹੈ ਕਿ ਵੀ ਜਿਹੜੀ ਉਹ ਡਿਸਕਸ਼ਨ ਹੈ ਉਹ ਇੰਨੀ ਤਿੱਖੀ ਸੀ, ਔਰ ਬ੍ਰਿਟਿਸ਼ ਗਵਰਨਮੈਂਟ ਨੂੰ ਵੀ, ਕਿਉਂਕਿ 1 ਲੱਖ ਤੋਂ ਜ਼ਿਆਦਾ ਪਟੀਸ਼ਨ 'ਤੇ ਸਾਈਨ ਹੋ ਚੁੱਕੇ ਸੀ। ਸੋ ਉਹਨਾਂ ਨੂੰ ਵੀ ਆਪਣਾ ਜਿਹੜਾ ਵਜ਼ੀਰ ਹੈ ਉਹਨੂੰ ਜਿਹੜਾ ਭੇਜਣਾ ਵੀ ਪੈਂਦਾ ਔਰ ਉਹਨੂੰ ਰਿਸਪੌਂਡ ਵੀ ਕਰਦਾ। ਹੁਣ ਇਹ ਜਿਹੜੀ ਡਿਸਕਸ਼ਨ ਹੋਈ 1.5 ਘੰਟੇ ਦੀ, ਲਾਸਟ ਟਾਈਮ ਅਸੀਂ ਜ਼ਿਕਰ ਕੀਤਾ ਸੀ, ਉਹਦੇ 'ਚ ਬਹੁਤ ਸਾਰਿਆਂ ਨੇ ਇਹਦੇ 'ਚ ਪਾਰਟਿਸਿਪੇਟ ਕੀਤਾ। ਔਰ ਜ਼ਾਹਰ ਹੈ ਕਿ ਇੰਡੀਆ ਨੇ ਕਿਵੇਂ ਅਥਰੂ ਗੈਸ ਦਾ ਇਸਤੇਮਾਲ ਕੀਤਾ, ਵਾਟਰ ਕੈਨਨਸ ਦਾ ਕੀਤਾ, 200 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਦੀ ਗੱਲ। ਔਰ ਦਰਸ਼ਕ ਦੇਖ ਸਕਦੇ ਨੇ ਕਿ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਦੇ ਮੈਂਬਰ ਜਿਸ ਦੇ ਵਿੱਚ ਦੋਨੋਂ ਹਾਊਸਿਸ ਦੇ ਹੀ ਸੀ, ਉਹਨਾਂ ਨੇ ਕਿਵੇਂ ਭਾਰਤ ਨੂੰ ਜਿਹੜਾ ਉਹ ਆੜੇ ਹੱਥੀਂ ਲਿਆ। ਹੁਣ ਉਸ ਸਾਰੇ ਦੇ ਵਿੱਚ ਮੈਂ ਪਹਿਲਾਂ ਤਾਂ ਇਹ ਰੈਕਗਨਾਈਜ਼ ਵੀ ਕਰਨਾ ਚਾਹੁੰਦਾ ਕਿ ਵੀ ਇਹ ਜਿਹੜੀ ਈਵਨ 1 ਲੱਖ ਤੋਂ ਜ਼ਿਆਦਾ ਜਿਹੜੇ ਦਸਤਖਤ ਹੋਏ, ਉਹ ਪਟੀਸ਼ਨ ਕਾਉਂਸਲਰ ਗੁਰਚਰਨ ਸਿੰਘ ਨੇ ਜਿਹੜੀ ਆ ਉਹ ਇਨੀਸ਼ੀਏਟ ਕੀਤੀ ਸੀ, ਔਰ ਜਿਨ੍ਹਾਂ ਨੇ ਐਡਰੈਸ ਕੀਤਾ ਇਹ ਸਾਰਿਆਂ ਨੂੰ। ਔਰ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਇਸ ਵੇਲੇ ਇਹ ਜਿਹੜਾ ਭਾਰਤ ਦਾ ਹਿੰਦੂਤਵੀ ਜ਼ੁਲਮ ਦੀ ਕਹਾਣੀ ਹੈ, ਇਹਨੇ UK ਵਰਗੇ ਮੁਲਕ 'ਚ ਵੀ, ਅਮਰੀਕਾ 'ਚ ਵੀ, ਦੁਨੀਆ ਭਰ 'ਚ ਸਿੱਖਾਂ ਔਰ ਮੁਸਲਮਾਨਾਂ ਨੂੰ, ਖਾਸ ਤੌਰ 'ਤੇ ਸਾਡੇ ਕਿਉਂਕਿ ਪਾਕਿਸਤਾਨੀ ਕਮਿਊਨਿਟੀ ਵੱਡੀ ਗਿਣਤੀ ਦੇ ਵਿੱਚ UK ਦੇ ਵਿੱਚ ਹੈ, ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੇ ਲਾਰਡ ਨੇ, ਔਰ ਉਸ ਸਾਰੇ 'ਚ ਜਿਹੜੇ ਪਾਕਿਸਤਾਨੀ ਮੂਲ ਦੇ ਜਾਂ ਜਿਨ੍ਹਾਂ ਦੇ ਪੇਰੈਂਟਸ ਉੱਥੋਂ ਆਏ, ਉਹ ਵੀ ਪੂਰਾ ਡਟ ਕੇ ਜਿਹੜੇ ਨੇ ਉਹ ਖਲੋਤੇ। ਔਰ ਜ਼ਾਹਰ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ, ਔਰ ਇੰਨਾ ਕੁ ਪ੍ਰੈਸ਼ਰ ਸਿੱਖਾਂ ਦਾ ਬਿਲਟ ਹੋਇਆ ਕਿ ਈਵਨ ਪੰਜਾਬੀ ਹਿੰਦੂ, ਉਹ ਸੀਮਾ ਮਲਹੋਤਰਾ ਹੋਏ, ਵਰਿੰਦਰ ਸ਼ਰਮਾ ਹੋਏ, ਜਿਹੜੇ MP ਨੇ, ਉਹ ਵੀ ਬੋਲਣ 'ਤੇ ਮਜਬੂਰ ਹੋਏ। ਸੋ ਹੁਣ ਇਸ ਸਾਰੇ 'ਚ ਜਿਨ੍ਹਾਂ ਨੇ ਬਹਿਸ ਦੇ ਵਿੱਚ ਹਿੱਸਾ ਲੈਂਦਿਆਂ ਲਾਈਨ ਲਈ, ਉਹਨਾਂ 'ਚ ਖਾਲਿਦ ਮਹਿਮੂਦ, ਥੈਰੀਸਾ ਵਿਲਰ, ਜੈਰਮੀ ਕਾਰਬਿਨ, ਇਹ ਐਕਸ ਲੀਡਰ ਸੀ ਲੇਬਰ ਪਾਰਟੀ ਦਾ,
ਤਾਹਿਰ ਅਲੀ, MP ਵਰਿੰਦਰ ਸ਼ਰਮਾ, ਫੋਲ ਬ੍ਰਿਸਟੋ, ਸੀਮਾ ਮਲਹੋਤਰਾ, ਪੈਟ ਮੈਕਫੈਡਨ, ਤਨਮਨਜੀਤ ਸਿੰਘ ਢੇਸੀ, ਨਾਜ਼ ਸ਼ਾਹ, ਲਾਇਲਾ ਮੌਰਨ, ਨਾਡੀਆ ਵਿਟੋਹਮ, ਜੋਹਨ ਮੈਕਡੋਨਲ, ਵਿਸ ਸਟ੍ਰਿੰਗ, ਐਡਮ ਹੈਲਵੇ, ਬ੍ਰੈਂਡਨ ਓਹਾਰਾ, ਸਕਾਟਿਸ਼ ਪਾਰਟੀ ਦੇ ਆਫੀਸ਼ੀਅਲ ਬੁਲਾਰਾ, ਸਟੀਫਨ ਕੈਨੌਕ, ਇਹ ਸ਼ੈਡੋ ਮਿਨਿਸਟਰ, ਕਿਉਂਕਿ ਉੱਥੇ ਜਿਹੜੇ ਮਿਨਿਸਟਰ ਹੁੰਦੇ ਨੇ ਆਪੋਜੀਸ਼ਨ ਚੋਂ ਉਸੇ ਹੀ ਪੋਰਟਫੋਲੀਓ ਦਾ ਸ਼ੈਡੋ ਮਿਨਿਸਟਰ ਹੁੰਦਾ ਹੈ। ਤੇ ਸਰਕਾਰ ਵੱਲੋਂ ਜਿਹੜੇ ਨਾਈਜ਼ਲ ਐਡਮ ਨੇ ਅਖੀਰ 'ਚ ਇਹਦੇ 'ਤੇ ਰਿਸਪੌਂਡ ਕੀਤਾ। ਹੁਣ ਬੇਸ਼ੱਕ ਉਹਨਾਂ ਨੇ ਕਿਹਾ ਕਿ ਭਾਈ ਇਹ ਠੀਕ ਹੈ, ਐਗਰੀਕਲਚਰ ਮੁੱਦਾ ਇੰਡੀਆ ਦਾ ਇੰਟਰਨਲ ਹੈ, ਅਸੀਂ ਇਹਦੇ 'ਤੇ ਭਾਵੇਂ ਨਾ ਵੀ ਗੱਲ ਕਰੀਏ, ਪਰ ਜਿਹੜੇ ਵਿਖਾਵਾਕਾਰੀ ਨੇ ਉਹਨਾਂ ਦੇ ਉੱਤੇ ਵਾਇਲੈਂਟਲੀ ਟਾਰਚਰ ਕਰਨਾ, ਜਰਨਲਿਸਟ ਦੀਆਂ ਗ੍ਰਿਫਤਾਰੀਆਂ ਔਰ ਡੈਥਸ ਆਫ ਦਾ ਫਾਰਮਰਸ, 200 ਤੋਂ ਜ਼ਿਆਦਾ ਮੌਤਾਂ, ਔਰ ਉਹਦੇ 'ਚ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ, ਜਿਵੇਂ ਉਹਨਾਂ ਨੇ ਸਿੱਖਾਂ ਨੂੰ ਹਰਾਸ ਕੀਤਾ, ਇਹਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਗਿਆ ਕਿ ਭਾਈ ਇਹ ਜਿਹੜਾ ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਤੋਂ ਸਿੱਖ ਭਾਈਚਾਰਾ ਖਾਸ ਤੌਰ 'ਤੇ ਚਿੰਤਤ ਹੈ। ਹੁਣ ਜ਼ਾਹਰ ਹੈ ਜਦੋਂ ਸੋਸ਼ਲ ਮੀਡੀਆ 'ਤੇ ਉਹਨਾਂ ਦੇ ਜਿਹੜੇ ਕ੍ਰੈਡੀਬਲ ਆਪਣੇ ਆਪ ਨੂੰ ਕਹਿਣ ਵਾਲੇ RSS ਦੇ ਲੋਕ ਨੇ, ਉਹ ਕਹਿਣ ਜੀ ਕਿ ਸਿੱਖਾਂ ਨੂੰ ਨਵੰਬਰ 84 ਦੁਬਾਰਾ ਯਾਦ ਕਰਾਉਣ ਦੀ ਲੋੜ ਹੈ, ਜਾਂ ਇਹ ਕਹਿਣ ਕਿ ਅਨਦਰ ਬਲੂ ਸਟਾਰ ਇਜ਼ ਨੀਡਡ ਜਾਂ ਅਨਦਰ ਬ੍ਰੈਸ ਟੈਕ 2 ਇਜ਼ ਨੀਡਡ। ਸੋ ਜ਼ਾਹਰ ਹੈ ਵੀ ਉਹ ਸਿੱਖ ਨਸਲਕੁਸ਼ੀ ਦੀ ਗੱਲ ਕਰ ਰਹੇ ਨੇ, ਔਰ ਇਹ ਸਾਰੇ ਦਾ ਵੀ ਇਸ ਦੇ ਉੱਤੇ ਆਇਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਮੀਡੀਆ ਦੇ ਉੱਤੇ ਭਾਰਤ ਸਰਕਾਰ ਦਾ ਜਿਹੜਾ ਪੂਰਾ ਕੰਟਰੋਲ ਹੈ, ਔਰ ਇਹ ਈਵਨ ਹੁਣ ਇਹ ਹੁੰਦਾ ਪ੍ਰੈਸ਼ਰ ਵਰਿੰਦਰ ਸ਼ਰਮਾ, ਅਦਰਵਾਈਜ਼ ਇਹ ਵਿੱਚ ਵਿਚਾਲੇ ਖਲੋਂਦਾ, ਉਹਨੇ ਸਗੋਂ ਇੱਥੇ ਕਿਹਾ ਕਿ ਇਸ ਮਾਮਲੇ ਦੇ ਹੱਲ ਲਈ UK ਸਰਕਾਰ ਨੂੰ ਕਿਹਾ ਜੀ ਤੁਸੀਂ ਮਦਦ ਕਰੋ। ਹੁਣ ਇੱਕ ਪੰਜਾਬੀ ਹਿੰਦੂ MP UK ਦੀ ਗਵਰਨਮੈਂਟ ਨੂੰ ਕਹਿ ਰਿਹਾ ਜੀ ਇੰਟਰਵੀਨ ਕਰੋ ਬਿਹਾਫ ਦੇ ਉੱਤੇ ਸਾਡੇ, ਔਰ ਇੰਡੀਆ ਨੂੰ ਜਿਹੜਾ ਹੈ ਉਹ ਸਮਝਾਓ। ਔਰ ਇਸੇ ਤਰ੍ਹਾਂ ਜਿਹੜਾ ਈਵਨ MP ਢੇਸੀ ਨੇ ਕਿਹਾ ਵੀ ਕਿਵੇਂ ਭਾਰਤ ਦੇ ਵਿੱਚ ਹਕੂਮਤ ਫੋਰਸ ਕਰ ਰਹੀ ਹੈ ਖਿਡਾਰੀਆਂ ਨੂੰ ਜਾਂ ਫਿਲਮੀ ਸਿਤਾਰਿਆਂ ਨੂੰ ਕਿ ਜਿਹੜਾ ਟਵੀਟ ਕਰਵਾਏ ਜਾ ਰਹੇ ਨੇ, ਜਿਵੇਂ ਸਚਿਨ ਤੇਂਦੁਲਕਰ, ਲਤਾ ਮੰਗੇਸ਼ਕਰ ਔਰ ਇਹ ਸਾਰੇ ਅਕਸ਼ੇ ਕੁਮਾਰ, ਅਜੇ ਦੇਵਗਨ, ਇਹ ਸਾਰੇ ਕਿਹਨੇ ਕੀਤੇ ਜਾਂ ਕਰਵਾਏ ਨੇ ਟਵੀਟ। ਔਰ ਨਾਲ ਦੀ ਨਾਲ ਈਵਨ ਨਵਦੀਪ ਕੌਰ ਦੀ ਗ੍ਰਿਫਤਾਰੀ, ਇੰਟਰਨੈਟ ਸੇਵਾਵਾਂ ਬੰਦ ਕਰਨ, ਹਿਊਮਨ ਰਾਈਟਸ ਵਾਇਓਲੇਸ਼ਨਸ, ਔਰ ਇਹ ਮਤਲਬ ਜਿਹੜੀ ਡਿਸਕਸ਼ਨ ਸੀ ਉਹਦਾ ਤੱਤ ਸਾਰੇ ਸੀ ਨਟਸ਼ੈਲ 'ਚ ਕਿ ਉਹਨਾਂ ਨੇ ਬੋਰਿਸ ਜੌਨਸਨ ਨੂੰ ਕਿਹਾ, ਕਿਉਂਕਿ ਬੋਰਿਸ ਜੌਨਸਨ ਜਿਹੜਾ ਆਉਣ ਵਾਲੇ ਪੀਰੀਅਡ ਦੇ ਵਿੱਚ ਸ਼ਾਇਦ ਅਪ੍ਰੈਲ 'ਚ ਇੰਡੀਆ ਜਾ ਰਿਹਾ, ਉਹਨਾਂ ਨੇ ਕਿਹਾ ਜੀ ਇਹ ਇਸ਼ੂ ਜਿਹੜੇ ਨੇ ਮੋਦੀ ਦੇ ਨਾਲ ਉਠਾਓ। ਔਰ ਅਖੀਰ 'ਚ ਜਦੋਂ ਜਿਹੜੀ ਮੰਤਰੀ ਉਹਨਾਂ ਦਾ ਨਾਈਜ਼ਲ ਐਡਮਸ ਹੈ, ਉਹਨੇ ਕਿਹਾ ਕਿ ਜੀ ਅਸੀਂ ਆਲਰੇਡੀ ਭਾਰਤ ਦੇ ਹਾਈ ਕਮਿਸ਼ਨਰ ਨਾਲ ਲੰਡਨ 'ਚ ਗੱਲਬਾਤ ਕਰ ਰਹੇ ਹਾਂ, ਔਰ ਸੁਪਰੀਮ ਕੋਰਟ ਨੇ ਰੋਕ ਲਾਈ ਹੋਈ ਹੈ ਇਹਨਾਂ ਕਾਨੂੰਨਾਂ 'ਤੇ, ਔਰ ਨਾਲ ਦੀ ਨਾਲ ਜਿਹੜੀ ਆ ਉਹਨੇ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ ਜਿਹੜੀ ਉਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ। ਉਹਨੇ ਕਿਹਾ ਜੀ ਠੀਕ ਹੈ, ਭਾਵੇਂ ਭਾਰਤ ਦਾ ਅੰਦਰੂਨੀ ਮਾਮਲਾ ਹੈ, ਪਰ ਪੀਸਫੁਲ ਅਮਨ ਦੇ ਨਾਲ ਜਿਹੜਾ ਪ੍ਰੋਟੈਸਟ ਕਰਨ ਦਾ ਹੱਕ ਹੈ, ਜਿਹੜੀ ਫਰੀडम ਆਫ ਪ੍ਰੈਸ ਹੈ, ਇਹ ਵੀ ਕਰਟੇਲ ਨਹੀਂ ਹੋਣੀ ਚਾਹੀਦੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਭਾਈ ਭਾਰਤ ਨੇ ਜਿਹੜਾ ਐਗਰੀਕਲਚਰ ਬਾਰੇ ਜਿਹੜੀ ਇੰਟਰਨੈਸ਼ਨਲ ਟਰੀਟੀ ਹੈ ਉੱਤੇ ਦਸਤਖਤ ਕੀਤੇ ਹੋਏ ਨੇ, ਔਰ ਇਹਦੇ ਆਰਟੀਕਲ 9 ਨੂੰ ਦੁਬਾਰਾ ਘੋਖਣ ਦੀ ਲੋੜ ਹੈ। ਮੈਂ ਦੇਖ ਨਹੀਂ ਸਕਿਆ ਕਿ ਵੀ ਇਹ ਆਰਟੀਕਲ 9 ਦੇ ਵਿੱਚ ਕੀ ਹੈ, ਪਰ ਜ਼ਾਹਰ ਹੈ ਕਿ ਵੀ ਇਹ ਉਸ ਪ੍ਰੈਸ਼ਰ ਦਾ ਨਤੀਜਾ ਹੈ ਕਿ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਈਵਨ ਇਹ ਵੀ ਕਿਹਾ ਕਿ ਐਮਨੈਸਟੀ ਇੰਟਰਨੈਸ਼ਨਲ ਨੂੰ ਜਿਹੜਾ ਫੰਕਸ਼ਨ ਕਰਨ ਦਿਓ, ਕਿਉਂਕਿ ਇਹ ਜਿਹੜੀ ਇਸ ਕਿਸਮ ਦੀਆਂ ਆਰਗੇਨਾਈਜੇਸ਼ਨਸ ਨੇ ਦੇ ਹੈਵ ਐਨ ਇੰਪੋਰਟੈਂਟ ਰੋਲ ਇਨ ਡੈਮੋਕ੍ਰੇਸੀ। ਔਰ ਇਸ ਸਾਰੇ ਦੇ ਵਿੱਚ ਜਿਹੜਾ ਹੁਣ ਉਹਦਾ ਤੁਸੀਂ ਪ੍ਰਭਾਵ ਦੇਖੋ ਕਿ ਵੀ ਜਦੋਂ ਇਹ ਪਾਰਟ ਹੁੰਦਾ ਤੇ ਭਾਰਤ ਜਿਹਨੂੰ ਇੱਕ ਤਾਂ ਬੌਂਦਲਣਾ ਕਹਿੰਦੇ ਨੇ, ਇੱਕ ਕਹਿੰਦਾ ਵੀ ਕੱਪੜਿਓਂ ਬਾਹਰ ਹੋ ਗਿਆ। ਹੁਣ ਕੱਪੜਿਓਂ ਬਾਹਰ ਹੋਣ 'ਚ ਵੀ ਜਦੋਂ ਤੁਸੀਂ ਐਂਗਰ ਦਿਖਾਉਂਦੇ ਹੋ, ਰਿਐਕਟ ਕਰਦੇ ਹੋ, ਇਹ ਤੁਹਾਡੀ ਇਕੱਲੀ ਘਬਰਾਹਟ ਨਹੀਂ ਹੁੰਦੀ, ਇਹ ਦੱਸ ਰਿਹਾ ਹੁੰਦਾ ਵੀ ਤੁਸੀਂ ਪੈਰੋਂ ਨਿਕਲ ਗਏ। ਔਰ ਜਿਸ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਨੂੰ 26 ਜਨਵਰੀ ਤੇ ਚੀਫ ਗੈਸਟ ਬਣਾਉਣਾ ਹੋਏ, ਜਿਹੜਾ ਅਪ੍ਰੈਲ ਦੇ ਵਿੱਚ ਜਿਹੜਾ ਵਿਜ਼ਿਟ ਕਰ ਰਿਹਾ ਇੰਡੀਆ ਦੀ, ਹੁਣ ਇੱਕ ਪਾਸੇ ਤਾਂ ਉਸ ਦੀ ਗੱਲਬਾਤ ਚੱਲ ਰਹੀ ਸੀ ਕਿ ਅਪ੍ਰੈਲ ਜਦੋਂ ਬੋਰਿਸ ਜੌਨਸਨ ਨੇ ਆਉਣਾ ਉਦੋਂ ਕੀ ਹੋਏਗਾ, ਔਰ ਆਲਰੇਡੀ ਇਸ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਚੱਲ ਰਹੀ ਹੈ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਫਰਵਰੀ ਤੋਂ UK
ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਚੇਅਰਪਰਸਨ ਹੈ, ਜਿਹਦੇ 'ਚ ਇੰਡੀਆ ਵੀ ਵਿੱਚ ਹੁਣ ਮੈਂਬਰ ਹੈ, ਰੋਟੇਟਿੰਗ ਮੈਂਬਰ ਹੈ, ਬੇਸ਼ੱਕ UK ਪਰਮਾਨੈਂਟ ਮੈਂਬਰ ਹੈ। ਹੁਣ ਇਸ ਲੈਵਲ ਦੇ ਉੱਤੇ ਗੱਲ ਹੁੰਦਿਆਂ ਵੀ ਇੰਨਾ ਕੁ ਦਬਾਅ ਬਣਿਆ ਕਿ ਇੰਡੀਆ ਹੁਣ ਤੱਕ ਤਾਂ ਸੀ ਕਿ UK ਬਹੁਤ ਪੈਟਰਨ ਔਰ ਅਸੀਂ UN ਸਿਕਿਉਰਿਟੀ ਕੌਂਸਲ 'ਚ ਟੂਗੈਦਰ ਕਰਾਂਗੇ, ਕਿ ਅੱਜ ਉਹਨਾਂ ਨੇ ਜਿਹੜਾ ਯੂਨਾਈਟਿਡ ਕਿੰਗਡਮ ਦਾ ਭਾਰਤ ਦੇ ਵਿੱਚ ਐਨਵੋਏ ਹੈ, ਉਸ ਨੂੰ ਮਿਸਟਰ ਐਲੈਕਸ ਉਹਨੂੰ ਤਲਬ ਕੀਤਾ ਫੋਰਨ ਮਿਨਿਸਟਰੀ 'ਚ, ਔਰ ਉਹਨਾਂ ਦੇ ਹਰਸ਼ ਸ਼੍ਰਿੰਗਲਾ ਜਿਹੜਾ ਇੱਥੇ ਪਹਿਲਾਂ ਐਂਬੈਸਡਰ ਹੈ, ਫੋਰਨ ਸੈਕਟਰੀ ਆ ਹੁਣ, ਉਹਨੇ ਜਿਹੜਾ ਤਲਬ ਕਰਕੇ ਉਹਨਾਂ ਨੂੰ ਕਿਹਾ ਕਿ ਵੀ ਦਾ ਐਨਵੋਏ ਵਾਸ ਸਮਨਡ ਐਂਡ ਏ ਡਿਪਲੋਮੈਟਿਕ ਨੋਟ ਆਫ ਪ੍ਰੋਟੈਸਟ ਵਾਸ ਹੈਂਡਡ ਓਵਰ ਟੂ ਹਿਮ। ਇਹਨੂੰ ਡਿਮਾਰਸ਼ੇ ਕਹਿੰਦੇ ਨੇ। ਉਹਨਾਂ ਨੇ ਆਪਣਾ ਡਿਮਾਰਸ਼ੇ ਦਿੱਤਾ ਹੈ ਔਰ ਉਹਦੇ 'ਚ ਲਿਖਿਆ ਹੈ ਕਿ ਫੋਰਨ ਸੈਕਟਰੀ ਮੇਡ ਕਲੀਅਰ that this represented a gross interference in the politics of another democratic country. He advised the British MPs should refrain from practicing vote bank politics by misrepresenting events, especially in relation to another fellow democracy. ਇਹ ਹੁਣ ਦੇ ਰਹੇ ਨੇ ਪੰਡਤ ਜੀ ਉਹਨੂੰ ਉਪਦੇਸ਼ ਕਿ ਜੀ ਇਹ ਤੁਹਾਡੇ ਐਮਪੀਆਂ ਨੂੰ ਕੋਈ ਹੱਕ ਨਹੀਂ, ਅਸੀਂ ਡੈਮੋਕ੍ਰੈਟਿਕ ਕੰਟਰੀ ਹਾਂ ਔਰ ਕਿ ਤੁਹਾਡੇ ਲੋਕ ਜਿਹੜੇ ਨੇ ਸਾਡੀ ਡੈਮੋਕ੍ਰੇਸੀ 'ਚ ਇੰਟਰਫੀਅਰ ਕਰਨ। ਔਰ ਇਸ ਡਿਮਾਰਕੇਸ਼ ਜ਼ਾਹਰ ਹੈ ਕਿ ਡਿਮਾਰਸ਼ੇ ਨੂੰ ਜਿਹੜਾ ਉਹਨਾਂ ਨੇ ਬੜਾ ਬਿਟਰ ਉਹਦੀ ਲੈਂਗੁਏਜ ਹੈ, ਔਰ ਇਸ ਦੇ ਉੱਤੇ ਆਲਰੇਡੀ ਬ੍ਰਿਟਿਸ਼ MPs ਨੇ ਜਦੋਂ ਇਹ ਹੀਅਰਿੰਗ ਹੋਈ ਉਹਨਾਂ ਦਾ ਜਿਹੜਾ ਸੀ ਸੋਸ਼ਲ ਮੀਡੀਆ ਦੇ ਕੁਛ ਤਾਂ ਉਹਦੇ 'ਚ ਪਾਰਟੀਸਪੇਟ ਕੀਤਾ, ਕੁਛ ਨੇ ਸੋਸ਼ਲ ਮੀਡੀਆ 'ਤੇ ਜਾ ਕੇ ਉਹਨਾਂ ਦੇ MPs ਨੇ ਕਿਹਾ ਕਿ ਇੰਡੀਅਨ ਡਾਇਸਪੋਰਾ ਐਂਡ ਦਾ ਵੌਇਸ ਆਫ ਇੰਡੀਅਨ ਫਾਰਮਰਸ ਵਾਜ਼ ਹਰਡ ਟੂਡੇ ਇਨ ਪਾਰਲੀਮੈਂਟ। The UK government must now act, said Claudia Webb, Leicester East MP। ਹੁਣ ਇਹ ਉਹੀ ਕਲੌਡੀਆ ਹੈ ਕਿ ਜਿਹਨੇ ਜਦੋਂ ਫਾਰਮਰਸ ਦੇ ਹੱਕ 'ਚ ਟਵੀਟ ਕੀਤਾ ਸੀ, ਜਦੋਂ ਰਿਹਾਨ ਨੇ ਕੀਤਾ ਦੂਜਾ, ਔਰ ਕਿਵੇਂ ਜਿਹੜੀ ਹਿੰਦੂਤਵੀ ਗੁੰਡਿਆਂ ਦੀ ਟ੍ਰੋਲਿੰਗ ਫੋਰਸ ਹੈ, ਉਹ ਟ੍ਰੋਲਿੰਗ ਬ੍ਰਿਗੇਡ, ਉਹ ਉਹਦੇ ਪਿੱਛੇ ਪੈ ਗਈ ਸੀ। ਪਰ ਹੁਣ ਇਸ ਡਿਸਕਸ਼ਨ ਤੋਂ ਬਾਅਦ ਉਹਨੇ ਵੀ ਇਹ ਦੇਖਿਆ ਵੀ ਮੇਰੀ ਆਵਾਜ਼ ਇਕੱਲੀ ਨਹੀਂ ਹੈ। ਉਹਨੇ ਕਿਹਾ ਕਿ ਵੀ ਹੁਣ ਬ੍ਰਿਟਿਸ਼ ਪਾਰਲੀਮੈਂਟ ਨੇ ਜੋ ਦਿੱਤਾ ਹੈ ਸੁਨੇਹਾ ਕਿ ਭਾਈ ਕਿਸਾਨਾਂ ਦੀ ਆਵਾਜ਼ ਸੁਣੋ, ਔਰ ਇਹ ਨਾਲ ਦੀ ਨਾਲ ਇਹਨਾਂ ਦੀ ਫੋਰਨ ਮਿਨਿਸਟਰੀ ਨੇ ਇਹ ਵੀ ਕਿਹਾ, ਫੋਰਨ ਸੈਕਟਰੀ ਕਨਵੇਡ ਸਟਰੋਂਗ ਆਪੋਜੀਸ਼ਨ ਟੂ ਅਨਵਾਰੰਟਡ ਐਂਡ ਟੈਂਡੈਂਸ਼ੀਅਸ ਡਿਸਕਸ਼ਨ ਔਨ ਐਗਰੀਕਲਚਰ ਰਿਫਾਰਮ ਇਨ ਇੰਡੀਆ ਇਨ ਦਾ ਬ੍ਰਿਟਿਸ਼ ਪਾਰਲੀਮੈਂਟ। ਟੈਂਡੈਂਸ਼ੀਅਸ ਹੁੰਦਾ ਹੈ ਵਿਵਾਦਪੂਰਨ, ਸ਼ਰਾਰਤੀ, ਖਾਮਖਾਹ ਦੀ, ਕਿ ਵੀ ਇਹ ਬੰਦ ਕਰੋ ਇਹ ਸਾਰੇ ਨੂੰ, ਅਸੀਂ ਇਹਨੂੰ ਟੋਲਰੇਟ ਨਹੀਂ ਕਰ ਸਕਦੇ। ਹੁਣ ਜਿਹਨੂੰ ਤਲਬ ਕੀਤਾ ਫੋਰਨ ਜਿਹੜਾ ਉਸ ਆਫਿਸ ਨੇ ਮਿਸਟਰ ਐਲਿਸ, ਉਹ ਅਜੇ ਉਹਨੇ ਪਿਛਲੇ ਮਹੀਨੇ ਹੀ ਚਾਰਜ ਲਿਆ, ਔਰ ਇਸ ਅਜੇ ਤਾਂ ਉਹ ਲੱਗਿਆ ਹੋਇਆ ਕਿ ਬੋਰਿਸ ਜੌਨਸਨ ਦੀ ਜਿਹੜੀ ਪੋਸੀਬਲ ਵਿਜ਼ਿਟ ਹੈ ਅਪ੍ਰੈਲ ਦੇ ਵਿੱਚ, ਉਹਦੀਆਂ ਤਿਆਰੀਆਂ ਕਰਨੀਆਂ। ਔਰ ਮੇਰੀ ਆਪਣੀ ਹੰਚ ਇਹ ਹੈ ਕਿ ਇਸ ਕਿਸਮ ਦੀ ਹਿਊਮਿਲੇਸ਼ਨ ਤੋਂ ਬਾਅਦ ਬੋਰਿਸ ਜੌਨਸਨ ਦੀ ਸ਼ਾਇਦ ਅਪ੍ਰੈਲ ਵਿਜ਼ਿਟ ਅੱਗੇ ਪਾ ਦਿੱਤੀ ਜਾਏ। ਹਾਲਾਂਕਿ ਕਿਉਂਕਿ ਉਹ ਬੁੱਢਾ ਆਦਮੀ ਔਰ ਉਹਦਾ ਕੋਈ ਨਾ ਕੋਈ ਇੰਡੀਆ ਕਨੈਕਸ਼ਨ ਵੀ ਕੱਢਦਾ, ਉਹ ਚਾਹੁੰਦਾ ਇੰਡੀਆ ਜਾ ਕੇ ਸਲਾਮ ਸਲੂਮ ਲੈ, ਸੈਲਿਊਟ ਲੈ, ਜਿਵੇਂ ਇਹਨਾਂ ਨੂੰ ਗੋਰਿਆਂ ਨੂੰ ਵੀ ਇੱਕ ਹੁੰਦਾ ਹੈ ਕਿ ਵੀ ਇਹ ਸਾਡੀ ਕਦੇ ਕਾਲੋਨੀ ਸੀ ਔਰ ਇਸ ਕਿਸਮ ਦਾ। ਪਰ ਮੈਨੂੰ ਲੱਗਦਾ ਵੀ ਜਿਵੇਂ 26 ਜਨਵਰੀ ਨੂੰ ਵੀ ਇਹਦੇ ਕਰਮਾਈ ਨਹੀਂ ਸੀ ਵੀ ਚਲੋ। ਗੱਲ ਤਾਂ ਇਹ ਹੈ ਕਿ ਵੀ ਸਿੱਖ ਕੌਮ ਸਾਨੂੰ ਇਹਨਾਂ ਨੇ ਵੀ ਬ੍ਰਿਟਿਸ਼ਰਸ ਨੇ ਇਹਦਾ ਲਰਚ ਛੱਡਿਆ, ਸਾਡਾ ਪੱਲੇ ਤਾਂ ਭਾਵੇਂ ਕੁਛ ਨਾ ਹੋਏ। ਉਹਨਾਂ ਨੇ ਕਿਹਾ ਜੀ ਕਿ ਵੀ ਹੋਰ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਪਰ ਜਿਹੜਾ ਉਹ ਫਿਰ ਪਸੂੜੀ ਜ਼ਰੂਰ ਪਾ ਸਕਦੇ ਹਾਂ। ਸੋ ਇਹ ਘੱਟੋ ਘੱਟ ਬੋਰਿਸ ਜੌਨਸਨ ਕਹਿੰਦਾ ਹੋਣਾ ਕਿ ਵੀ ਇਹ ਕਿੱਥੋਂ ਟੱਕਰ ਗਏ ਸਿੱਖ, ਪਹਿਲਾਂ ਜਨਵਰੀ 'ਚ ਜਾਣਾ ਰੋਕ ਦਿੱਤਾ, ਹੁਣ ਉਹ ਹਾਲਤ ਲੈ ਆਉਂਦੀ ਕਿ ਵੀ ਸਾਡੇ ਉਸ ਨੂੰ ਤਲਬ ਕਰ ਲਿਆ। ਪਰ ਮੈਨੂੰ ਲੱਗਦਾ ਵੀ ਅਪ੍ਰੈਲ ਦੀ ਇਹ ਵਿਜ਼ਿਟ ਵੀ ਜਾਂਦੀ ਲੱਗੇਗੀ। ਪਰ ਇਹ ਇੱਕ ਪਾਸੇ ਤਾਂ ਇਹ ਸਾਡੀਆਂ ਇੰਟਰਨੈਸ਼ਨਲ ਪ੍ਰਾਪਤੀਆਂ ਦੇ ਵੱਡੇ ਮੀਲ ਪੱਥਰ ਨੇ, ਪਰ ਜੋ ਕਹਾਣੀ ਬਾਹਰ ਆ ਰਹੀ ਕਿ ਜਿਸ ਕਿਸਮ ਦੀ ਬਰੂਟੈਲਿਟੀ ਪੁਲਿਸ ਨੇ ਉੱਥੇ ਜਿਹੜੇ 26 ਜਨਵਰੀ ਨੂੰ 200 ਤੋਂ ਜ਼ਿਆਦਾ ਨੌਜਵਾਨ ਚੁੱਕੇ, ਕੇਸ ਤਾਂ ਉਹਨਾਂ 'ਤੇ ਪਾਏ ਹੀ ਨੇ, ਉਹਨਾਂ ਦੀਆਂ ਜ਼ਮਾਨਤਾਂ ਜਦੋਂ ਹੁਣ ਹੌਲੀ ਹੋਣੀਆਂ ਸ਼ੁਰੂ ਹੋ ਰਹੀਆਂ, ਔਰ ਉਹਨਾਂ ਦੇ ਨਾਲ ਕੀ ਬਰੂਟੈਲਿਟੀ ਵਰਤੀ ਗਈ। ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ 'ਤੇ ਇੱਕ ਚੰਗਾ ਰੋਲ ਅਦਾ ਕੀਤਾ ਹੈ, ਉਹਨਾਂ ਦੀ ਬੈਟਰੀ ਆਫ ਟੀਮਸ ਹੈ ਲਾਇਰਸ ਦੀ, ਔਰ ਉਹ ਜਿਹੜੇ ਫਿਰ ਛਡਾ ਕੇ ਲਿਆਂਦੇ ਨੇ ਉਹਨਾਂ ਨੂੰ, ਕਿਉਂਕਿ ਉਹਦੇ 'ਚੋਂ ਆਪਣੀ PR ਵੀ ਕੱਢਣਾ ਚਾਹੁੰਦੇ ਨੇ, ਉਹ ਪ੍ਰੈਸ ਦੇ ਸਾਹਮਣੇ ਲਿਆ ਕੇ ਕਿ ਕੀ ਹੋਇਆ। ਔਰ ਮੈਂ ਅੱਜ ਹੀ ਉਹ ਵੀਡੀਓ ਵੀ ਸੀ 5-6 ਮਿੰਟ ਦੀ, ਪਰ ਉਹ ਲੰਬੀ ਵੀਡੀਓ ਹੈ, ਔਰ ਉਹਦੇ 'ਤੇ
3 ਨੌਜਵਾਨ ਜਿਹੜੇ ਜਿਨ੍ਹਾਂ ਦੇ ਵਿੱਚ 3 ਜਾਂ 4 ਜਾਂ 5 ਮੇਰਾ ਖਿਆਲ ਹੈ, ਉਹਨਾਂ 'ਚ ਇੱਕ ਹਿੰਦੂ ਜੈਂਟਲਮੈਨ ਹੈ, ਬਾਕੀ ਸਿੱਖ ਬੱਚੇ ਨੇ ਔਰ ਸਾਰੇ 20s ਦੇ ਵਿੱਚ। ਉਹ ਆਪਣੀ ਕਹਾਣੀ ਦੱਸਦੇ ਨੇ ਵੀ ਸਾਨੂੰ ਕਿਵੇਂ ਮਾਰਿਆ। ਜੇਲ ਸਟਾਫ ਬਰੂਟਲੀ ਥ੍ਰੈਸ਼ਡ ਅਸ ਵਿਦ ਬੈਟਨਸ ਆਫਟਰ ਸਟ੍ਰਿਪਿੰਗ ਅਵਰ ਕਲੋਥਸ ਰਿਵੀਲ ਰਿਲੀਜ਼ਡ ਫਾਰਮਰਸ, ਕਿ ਵੀ ਬੁਰੀ ਤਰ੍ਹਾਂ। ਔਰ ਇੱਕ ਨੌਜਵਾਨ ਕਹਿੰਦਾ ਵੀ ਮੈਨੂੰ ਕੋਈ ਨਹੀਂ, ਮਾਰ ਤਾਂ ਮੈਂ ਖਾ ਲਈ, ਪਰ ਜਿਵੇਂ ਇੱਕ ਯਾਦਵ ਨਾਂ ਦੇ ਜਿਹੜਾ ਆਫਿਸਰ ਸੀ ਪੁਲਿਸ ਦਾ, ਉਹਨੇ ਮੇਰੀ ਪੱਗ ਲਾਈ, ਮੈਨੂੰ ਵਾਲਾਂ ਤੋਂ ਫੜ ਕੇ ਧੋਇਆ ਔਰ ਮੇਰੇ ਮਜ਼ਹਬ ਬਾਰੇ ਜੋ ਕੁਛ ਕਿਹਾ, ਔਰ ਉਹ ਕਹਿੰਦਾ ਵੀ ਉਹ ਮੇਰੇ ਦਿਲ ਦੇ ਉੱਤੇ ਖੂਨ ਦੇ ਜਿਹੜੇ ਨੇ ਉਹ ਅਥਰੂ ਵਾਂਗ ਹੈ। ਔਰ ਇਸ ਸਾਰੇ 'ਚੋਂ ਉਹਨੇ ਕਿਹਾ, ਔਰ ਆਮ ਫੜ ਕੇ ਉਹ ਕਹਿੰਦੇ ਵੀ ਅਸੀਂ ਤੁਰੇ ਜਾਂਦੇ, ਸਾਨੂੰ ਫੜ ਕੇ ਕਿੱਥੋਂ ਪੰਜਾਬ ਤੋਂ ਆ ਜਾਓ ਗੱਡੀਆਂ 'ਚ ਲਿਜਾ ਕੇ। ਔਰ ਇਹ ਜਿਹੜਾ ਇਹ ਸਾਰੇ 'ਚੋਂ ਉਹਨੇ ਇੱਕ ਨੇ ਕਿਹਾ ਤਿਹਾੜ ਜੇਲ੍ਹ ਦੇ ਵਿੱਚ ਕਿਵੇਂ ਦੇ ਰਿਵੀਲਡ that all of them were even brutally beaten up by jail staff inside Tihar jail. ਇੱਕ ਨੇ ਕਿਹਾ I was arrested from Uttam Nagar, indicted in an FIR registered as Nazibgarh police station on entering jail number 2 in Tihar. ਇੱਕ ਥਾਣਿਆਂ ਦੀ ਮਾਰ ਕੁਟਾਈ ਹੁੰਦੀ ਹੈ ਜੇਲ੍ਹਾਂ ਦੇ ਵਿੱਚ। ਜਦੋਂ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਕੇ ਹਵਾਲਾਤ 'ਚ ਲੈ ਗਏ, ਗ੍ਰਿਫਤਾਰੀ ਪਾ ਦਿੱਤੀ ਜੇਲ੍ਹ, ਪਰ ਇਹ ਜੇਲ੍ਹ ਦੇ ਵਿੱਚ ਉਹਨਾਂ ਦੀ ਮਾਰ ਕੁਟਾਈ ਹੋਈ। The jail staff stripped my clothes and thrashed me with feet and punches. Later they lodged me in a cell where I was again beaten up with batons 36 times after stripping off my clothes, revealed a released youth farmer named Pantpreet Singh. ਔਰ ਇਹ ਸਾਰੇ 'ਚੋਂ ਉਹਨਾਂ ਨੇ ਅੱਗੇ ਪੂਰੀ ਡੀਟੇਲ ਹੈ, ਪਰ ਮੈਂ ਜਸਟ ਇੰਡੀਕੇਸ਼ਨ ਹੀ ਦੇਣਾ ਚਾਹੁੰਦਾ। ਔਰ ਇਹ ਇੱਕ ਦਾ ਨਹੀਂ ਹੈ, ਕਿਉਂਕਿ ਆਲਮੋਸਟ ਹੁਣ 4-4 5-5 ਦੇ ਬੈਚ ਬੇਲਸ ਹੋ ਰਹੀਆਂ ਨੇ। ਔਰ ਇਸ ਸਾਰੇ 'ਚੋਂ ਇਹ ਕਹਾਣੀ ਸਾਹਮਣੇ ਆ ਰਹੀ ਹੈ ਕਿ ਕਿਵੇਂ ਉਹਨਾਂ ਨੇ ਸਿੱਖੀ ਦਾ ਅਪਮਾਨ ਕੀਤਾ, ਦਸਤਾਰਾਂ ਦਾ, ਕੇਸਾਂ ਦਾ, ਔਰ ਨੰਗੇ ਕਰਕੇ ਜਿਹੜਾ ਉਹਨਾਂ ਨੂੰ ਕੁੱਟਣਾ। ਔਰ ਇੱਕ ਰਣਜੀਤ ਸਿੰਘ ਜਿਹੜਾ ਮੌਕੇ ਤੋਂ ਫੜਿਆ ਸੀ ਜਦੋਂ ਕਿ ਇਹ ਹਿੰਦੂ ਤਵੀ ਗੁੰਡਿਆਂ ਨੇ ਹਮਲਾ ਕੀਤਾ, ਬੀਬੀਆਂ ਵੱਲ ਆ ਰਹੇ ਸੀ, ਉਹ ਲੜਿਆ। ਉਹਦਾ ਇੰਨਾ ਬੁਰਾ ਹਾਲ ਰਿਹਾ ਕਿ ਉਹ ਨਾ ਖਲੋ ਸਕਦਾ ਹੈ, ਨਾ ਬਹਿ ਸਕਦਾ ਹੈ, ਔਰ ਉਹਨੂੰ ਬਰੂਟਲੀ ਡਰੈਗ ਕਰਕੇ ਜਿਹੜਾ ਉਹ ਲੈ ਗਏ। ਔਰ ਗੱਲ ਇਹ ਨਹੀਂ ਹੈ ਜਿਨ੍ਹਾਂ ਨੇ ਇਹ ਆਵਾਜ਼ ਉਠਾਈ ਇਹਨਾਂ ਦੇ ਲਈ, ਹਾਲਾਂ ਉੱਥੋਂ ਦੇ ਪੋਲੀਟੀਸ਼ੀਅਨਸ ਦਾ ਨੂੰ ਮੈਂ ਕਦੇ ਨਾਂ ਲੈ ਕੇ ਐਡਮਾਇਰ ਨਹੀਂ ਕਰਦਾ, ਕਿਉਂਕਿ ਪਤਾ ਨਹੀਂ ਹੈ ਕਿਹਨੇ ਕਿੱਥੇ ਜਾ ਕੇ ਡਿੱਗਣਾ। ਪਰ ਇੱਕ ਗੱਲ ਤੋਂ ਜਿੱਥੇ ਇਹ ਕ੍ਰੈਡਿਟ ਸ਼ੁੱਡ ਬੀ ਗਿਵਨ ਵੇਅਰ ਇਟ ਇਜ਼ ਡਿਊ, ਸੁਖਪਾਲ ਸਿੰਘ ਖਹਿਰਾ ਇਹ MLA ਔਰ ਪੰਜਾਬ ਅਸੈਂਬਲੀ 'ਚ ਬੇਸ਼ੱਕ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤ ਕੇ ਆਇਆ, ਪਰ ਜਦੋਂ ਉਹਨੂੰ ਲੱਗਾ ਵੀ ਕੇਜਰੀਵਾਲ ਵਿਚਲਾ ਫਿਰਕੂ ਹਿੰਦੂ ਬਾਹਰ ਆ ਰਿਹਾ, ਤੇ ਉਹਨੇ ਆਪਣਾ ਆਰਡਰ ਰੱਖਿਆ ਹੋਇਆ, ਅਜੇ ਤੱਕ ਉਹਨੇ ਜਿਹੜਾ ਉਹ ਆਪਣੀ ਆਵਾਜ਼ ਵੀ ਚੁੱਕਦਾ। ਔਰ ਇਸ ਮੁੱਦੇ ਦੇ ਉੱਤੇ ਜੋ ਕੁਝ 26 ਜਨਵਰੀ ਨੂੰ ਹੋਇਆ, ਸੁਖਪਾਲ ਖਹਿਰੇ ਨੇ ਦੀਪ ਸਿੱਧੂ ਦੇ ਲਈ ਵੀ ਆਵਾਜ਼ ਚੁੱਕੀ। ਨਵਰੀਤ ਸਿੰਘ ਜਿਹੜਾ UP ਤੋਂ ਜਿਸ ਨੌਜਵਾਨ ਨੂੰ ਮਾਰਿਆ ਗਿਆ, ਉਹਨੇ ਹੀ ਉਹਨਾਂ ਦੇ ਦਾਦਾ ਜੀ ਨੂੰ ਜਿਹੜਾ ਲੈ ਕੇ ਹਰਦੀਪ ਸਿੰਘ ਸ਼ਾਇਦ ਉਹਨਾਂ ਦਾ ਨਾਂ ਹੈ, ਹਰਦੀਪ ਸਿੰਘ ਹੁੰਦਲ, ਕਿ ਉਹਨਾਂ ਤੋਂ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਕਰਵਾਈ ਹੈ। ਉਹਨਾਂ ਨੇ ਤਾਂ ਗਵਰਨਮੈਂਟ ਵਰਜਨ ਤਾਂ ਸੀ ਜੀ ਟਰੈਕਟਰ ਉਲਟ ਗਿਆ, ਉਹਨੇ ਕਿਹਾ ਨਹੀਂ ਗੋਲੀ ਮਾਰੀ, ਔਰ ਉਹ ਪਟੀਸ਼ਨ ਹੋਈ। ਔਰ ਇਸੇ ਤਰ੍ਹਾਂ ਨਵਦੀਪ ਕੌਰ ਜਿਹੜੀ ਇੱਕ ਗਰੀਬ ਦਲਿਤ ਬੱਚੀ ਜਿਹਦੀ ਕੋਈ ਆਵਾਜ਼, ਉਹਨੇ ਸਭ ਤੋਂ ਜ਼ਿਆਦਾ ਆਵਾਜ਼ ਚੁੱਕੀ। ਔਰ ਇਸ ਸਾਰੇ ਦੇ ਨਾਲ ਨਾਲ ਉਹਨੇ ਕਿਹਾ ਕਿ ਭਾਈ ਇਹ ਜੋ ਚੱਲ ਰਿਹਾ ਹੈ ਇਹ ਸਿੱਖਾਂ ਦੇ ਖਿਲਾਫ ਕੀ। ਹੁਣ ਉਹਨਾਂ ਨੇ ਇਹ ਮਿੱਥਿਆ ਹੋਇਆ ਜਿਵੇਂ ਹਰ ਉਸ ਆਵਾਜ਼ ਨੂੰ, ਜੇ ਅਸੀਂ ਫਿਲਮੀ ਜਿਹੜੇ ਕਲਾਕਾਰਾਂ ਦੇ ਹਵਾਲੇ ਨਾਲ ਗੱਲ ਕਰੀਏ ਕਿ ਤਾਪਸੀ ਪੰਨੂ ਜਿਵੇਂ ਉਹਦੇ ਰੇਡ ਕੀਤਾ ਔਰ ਉਹਨੂੰ ਹਰਾਸ ਕੀਤਾ ਕਿਉਂਕਿ ਉਹਨੇ ਕਿਸਾਨਾਂ ਦੇ ਹੱਕ 'ਚ। ਹੁਣ ਇਹ ਮੇਨ ਖਬਰ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਸਰਚਿਸ ਪੰਜਾਬ MLA ਸੁਖਪਾਲ ਖਹਿਰਾ ਚੰਡੀਗੜ੍ਹ ਹਾਊਸ ਅਦਰ ਪ੍ਰੈਮਿਸਿਸ। ਉਹ ਹੁਣ ਇਹਨਾਂ ਦਾ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆ ਕੇ ਛਾਪੇ ਮਾਰੇ ਨੇ ਸੁਖਪਾਲ ਸਿੰਘ ਖਹਿਰਾ ਦੇ ਘਰ 'ਚ ਚੰਡੀਗੜ੍ਹ, ਔਰ ਮਨੀ ਲਾਂਡਰਿੰਗ ਕੇਸ ਕੋਈ ਕੱਢ ਲਿਆ ਹੈ, ਔਰ ਲਿੰਕਡ ਟੂ ਨਾਰਕੋਟਿਕਸ ਟ੍ਰੈਫਿਕਿੰਗ ਐਂਡ ਕ੍ਰੀਏਸ਼ਨ ਆਫ ਐਨ ਅਲੈਜਡ ਫੇਕ ਪਾਸਪੋਰਟ। ਹੁਣ ਜੋ ਕੰਮ ਇਹ ਬਾਕੀ ਥਾਵਾਂ ਤੇ ਕਰ ਰਹੇ ਨੇ ਹਰਾਸ ਕਰਨ ਲਈ, ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਵਿਰੋਧ ਹੈ, ਔਰ ਸੁਖਪਾਲ ਸਿੰਘ ਖਹਿਰਾ ਦੀ ਆਵਾਜ਼ ਨੂੰ ਜਿਹੜਾ ਇਹ ਦਬਾਉਣ ਦੀ ਕੋਸ਼ਿਸ਼ ਹੈ। ਇਸੇ ਤਰ੍ਹਾਂ ਇੱਕ ਸਿੱਖ ਨੌਜਵਾਨ ਪਲਵਿੰਦਰ ਸਿੰਘ, ਜਿਹਨੇ ਜਦੋਂ ਦੀਪ ਸਿੱਧੂ ਨੂੰ ਹਕੂਮਤ ਨੇ ਤਾਂ ਬਦਨਾਮ ਕੀਤਾ ਹੀ ਕੀਤਾ, ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੇ ਵੀ ਹੱਥ ਧੋ ਲਏ ਕਿ ਜੀ ਸਾਡਾ ਕੋਈ ਸਬੰਧ ਨਹੀਂ ਹੈ
ਔਰ ਇਹ ਸਰਕਾਰ ਜਾਣੇ ਤੇ ਉਹ ਜਾਣੇ। ਔਰ ਇਹਨੇ ਪਲਵਿੰਦਰ ਸਿੰਘ ਨੇ ਐਫਰਟ ਕਰਕੇ ਮਹਾਰਾਜ ਬਠਿੰਡਾ ਦੇ ਵਿੱਚ ਇੱਕ ਵੱਡੀ ਗੈਦਰਿੰਗ ਰੱਖੀ, ਨੌਜਵਾਨ ਆਪ ਮੁਹਾਰੇ ਆਏ ਔਰ ਉਹਨੇ ਟ੍ਰੈਂਡ ਰਿਵਰਸ ਕੀਤਾ। ਜੋ ਵੀ ਦੀਪ ਸਿੱਧੂ ਬਾਰੇ ਨੈਗੇਟਿਵਿਟੀ ਸੀ, ਕੱਲ ਪਲਵਿੰਦਰ ਸਿੰਘ ਜਿਸ ਤੇ ਕੋਈ 2012 ਦਾ ਪੁਰਾਣਾ ਝੂਠਾ ਕੇਸ ਪਾਇਆ ਹੋਇਆ, ਉਹ ਸੀ ਜੀ, ਉਹ ਜੱਜ ਨੇ ਫੈਸਲਾ ਸੁਣਾ ਦਿੱਤਾ 5 ਸਾਲ ਦੀ ਕੈਦ। ਹੁਣ ਪਲਵਿੰਦਰ ਸਿੰਘ ਵੀ ਬਿਹਾਈਂਡ ਬਾਰ। ਯਾਨੀ ਇਹ ਹੈ ਕਿ ਵੀ ਦੇਖਣ ਵਾਲੀ ਗੱਲ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਸਿੱਖ ਨਸਲਕੁਸ਼ੀ ਦੀ ਤਿਆਰੀ ਨਹੀਂ, ਆਲਰੇਡੀ ਜਿਹੜੀਆਂ ਆਵਾਜ਼ਾਂ ਮਾੜਾ ਮੋਟਾ ਦਮ ਰੱਖਦੀਆਂ, ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਵਿੱਚ ਇੱਕ ਆਵਾਜ਼ ਉੱਠ ਰਹੀ ਹੈ, ਉਹਨਾਂ ਨੂੰ ਸਾਇਲੈਂਟ ਕੀਤਾ ਜਾ ਰਿਹਾ। ਸੋ ਇਸ ਸਾਰੇ ਕੌਨਟੈਕਸਟ ਦੇ ਵਿੱਚ ਇਹ ਯੂਕੇ ਪਾਰਲੀਮੈਂਟ ਦੀ ਗੱਲ ਹੋਏ, ਜਿਨ੍ਹਾਂ ਨੇ ਇਸ ਆਵਾਜ਼ ਨੂੰ ਚੁੱਕਿਆ। ਇੰਟਰਨੈਸ਼ਨਲ ਸੈਲੀਬ੍ਰਿਟੀ ਜਿਹੜੇ ਬਰਾਬਰ ਸਪੋਰਟ ਦੇ ਰਹੇ ਨੇ, ਔਰ ਹੋਰ ਵੀ ਥਾਵਾਂ ਦੇ ਉੱਤੇ ਜਿਹੜੀ ਐਕਟੀਵਿਟੀ ਹੈ ਉਸ ਨੂੰ ਅਸੀਂ ਵੈਲਕਮ ਕਰਦੇ ਹਾਂ। ਕਿਉਂਕਿ ਜੇ ਇਹ ਰੌਲਾ ਗੌਲਾ ਹੁਣ ਤੱਕ ਨਾ ਪਿਆ ਹੁੰਦਾ ਤੇ ਜਿਸ ਕਿਸਮ ਦੀ ਇਹਨਾਂ ਨੇ ਬੈਰੀਕੇਡਿੰਗ ਦੇ ਨਾਂ ਥੱਲੇ ਕਿੱਲਾਂ ਵਿਛਾਈਆਂ, ਜਿਵੇਂ ਉੱਥੇ RSS ਦੇ ਗੁੰਡਿਆਂ ਤੋਂ ਹਮਲਾ ਕਰਵਾਇਆ, ਜੋ ਕੈਨੇਡਾ ਦੇ ਵਿੱਚ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਆਸਟ੍ਰੇਲੀਆ 'ਚ ਗੁਰਦੁਆਰੇ 'ਤੇ ਅਟੈਕ ਕਰਨ ਦੀ ਕੋਸ਼ਿਸ਼, ਤਿਰੰਗਾ ਯਾਤਰਾ, ਹੁਣ ਤੱਕ ਇਹ ਕਿਸ ਹੱਦ ਤੱਕ ਗਿਆ ਹੁੰਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਪਰ ਬਾਕੀ ਆਉਣ ਵਾਲਾ ਸਮਾਂ ਦੱਸੇਗਾ। ਹੁਣ ਪਹਿਲਾਂ ਤਾਂ ਗੀਤ ਹੀ ਗਾਏ ਜਾਂਦੇ ਸੀ ਕਿ ਵੀ ਪੈ ਗਿਆ ਪੇਚਾ ਦਿੱਲੀ ਨਾਲ, ਪਰ ਇਹ ਇਕੱਲਾ ਇੱਕ ਪਾਸਿਓਂ ਪੇਚਾ ਨਹੀਂ ਹੈ। ਇਹ ਹੁਣ ਸਾਡੀ ਡੂ ਔਰ ਡਾਈ ਦੀ ਬੈਟਲ ਹੈ। ਜਾਂ ਇਹ ਹਿੰਦੂਤਵਾ ਦੀ ਆਈਡੀਓਲੋਜੀ ਸਭ ਨੂੰ ਨਿਗਲ ਕੇ ਜੋ ਨਿਗਲ ਰਹੀ ਸੀ ਸਰਵਾਈਵ ਕਰੇਗੀ, ਜਾਂ ਗੁਰੂ ਨਾਨਕ ਸਾਹਿਬ ਦੀ ਸਰਬੱਤ ਦੇ ਭਲੇ ਦੀ ਆਈਡੀਓਲੋਜੀ ਦੇ ਥੱਲੇ ਉਸ ਖਿੱਤੇ ਦੇ ਵਿੱਚ ਸਾਰੀਆਂ ਅਕਲੀਅਤਾਂ, ਸਾਰੇ ਓਪਰੈਸਡ ਲੋਕ, ਸਾਰੇ ਦਬਾਏ ਹੋਏ, ਜ਼ਬਰਦਸਤੀ ਖੜੇ ਕੀਤੇ ਇੱਕ ਆਰਟੀਫਿਸ਼ੀਅਲ ਯੂਨੀਅਨ ਭਾਰਤ ਦੇ ਅੰਦਰ ਜਿਹੜੇ ਸਫੋਕੇਟ ਕੀਤੇ ਜਾ ਰਹੇ ਨੇ, ਉਹ ਸਾਰੇ ਹੀ ਆਜ਼ਾਦੀ ਦਾ ਨਿੱਘ ਮਾਣਨਗੇ। ਇਹ ਹੁਣ ਆਉਣ ਵਾਲਾ ਵਕਤ ਦੱਸੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੀ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪੈਨੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ tv84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈਗੀ ਹੈ ਉਹ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ 1 ਸ਼ਾਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।